ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਮੈਂ ਤੁਹਾਡੀ ਹੋਸਟ ਰੀਤਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕੁਝ ਹਫ਼ਤੇ ਪਹਿਲਾਂ ਸਾਬਕਾ ਪੁਲਿਸ ਡੀਐਸਪੀ ਜਗਦੀਸ਼ ਭੋਲੇ ਨੇ ਪੰਜਾਬ ਦੇ ਡਰੱਗ ਮਾਫੀਆ ਸੰਬੰਧੀ ਇਨਕਸ਼ਾਫ ਕਰਕੇ ਬਹੁਤ ਸਾਰੀਆਂ ਸਿਆਸੀ ਧਿਰਾਂ ਨੂੰ ਵਕਤ ਪਾ ਦਿੱਤਾ ਸੀ, ਪਰ ਕੁਝ ਚਿਰ ਰੌਲਾ ਰੱਪਾ ਪੈਣ ਤੋਂ ਬਾਅਦ ਹੁਣ ਫਿਰ ਬਿਲਕੁਲ ਚੁੱਪ ਛਾ ਗਈ ਹੈ। ਸਾਬਕਾ ਡਾਇਰੈਕਟਰ ਜਨਰਲ ਪ੍ਰਿਜ਼ਨ ਸ਼ਸ਼ੀ ਕਾਂਤ ਜੀ ਉਹ ਸ਼ਖਸੀਅਤ ਹਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪੰਜਾਬ ਵਿੱਚ 60,000 ਕਰੋੜ ਰੁਪਏ ਦੇ ਡਰੱਗ ਵਪਾਰ ਦਾ ਪ੍ਰਗਟਾਵਾ ਕੀਤਾ ਸੀ ਅਤੇ ਇਸ ਸੰਬੰਧੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵੀ ਗਏ ਸੀ। ਇਸ ਤੋਂ ਇਲਾਵਾ ਸ਼ਸ਼ੀ ਕਾਂਤ ਜੀ ਮਨੁੱਖੀ ਅਧਿਕਾਰਾਂ ਲਈ ਵੀ ਆਵਾਜ਼ ਬੁਲੰਦ ਰੱਖਦੇ ਹਨ, ਜਿਵੇਂ ਕਿ ਉਹਨਾਂ ਨੇ ਭਾਈ ਗੁਰਬਖਸ਼ ਸਿੰਘ ਜੀ ਦੇ ਮਰਨ ਵਰਤ ਦੌਰਾਨ ਜਿਸ ਦਾ ਮੁੱਦਾ ਜੇਲ੍ਹ ਵਿੱਚ ਲੰਮੇ ਸਮੇਂ ਤੋਂ ਬੰਦ ਕੈਦੀਆਂ ਦੀ ਰਿਹਾਈ ਨਾਲ ਸੀ ਨੂੰ ਮੁਕੰਮਲ ਹਮਾਇਤ ਦਿੱਤੀ ਸੀ। ਹੁਣ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਇਹਨਾਂ ਮੁੱਦਿਆਂ ਨੂੰ ਸਿਆਸੀ ਤੌਰ ਤੇ ਅੱਗੇ ਤੋਰਨ ਲਈ ਯਤਨਸ਼ੀਲ ਹਨ। ਅੱਜ ਅਸੀਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਜੀ ਨਾਲ, ਜੋ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਚੰਡੀਗੜ੍ਹ ਤੋਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਵਾਲ ਜਵਾਬ ਪੁੱਛਣ ਤੋਂ ਪਹਿਲਾਂ ਤੁਸੀਂ ਪੰਜਾਬੀਆਂ ਨੂੰ ਕੁਝ ਕਹਿਣਾ ਚਾਹੋਗੇ ਟੀਵੀ 84 ਦੇ ਮਾਧਿਅਮ ਰਾਹੀਂ? ਹਾਂਜੀ, ਮੈਂ ਕਹਿਣਾ ਚਾਹੁੰਦਾ ਹੈਗਾ, ਮੈਂ ਉਹਨਾਂ ਨੂੰ ਯਾਦ ਦਿਲਾਉਣਾ ਚਾਹੁੰਦਾ ਹੈਗਾ ਇਹ ਸਾਲ ਹੈਗਾ 2014 ਦਾ ਜੀ। ਇਟ ਇਜ਼ ਦ ਰਿਪੀਟ ਈਅਰ ਆਫ 1947। ਸਾਡੀ ਜਿਹੜੀ ਸਮੱਸਿਆਵਾਂ ਸਨ, ਸਾਡੀ ਜਿਹੜੀ ਪ੍ਰੋਬਲਮਸ ਹੈਗੀਆਂ ਨੇ, ਚਾਹੇ ਅਕਾਲੀ ਸਰਕਾਰ ਕਰਦੀ ਹੈਗੀ ਹੈ, ਚਾਹੇ ਕਾਂਗਰਸ ਸਰਕਾਰ ਕਰਦੀ ਹੈਗੀ ਹੈ, ਚਾਹੇ ਬੀਜੇਪੀ ਸਰਕਾਰ ਕਰਦੀ ਹੈਗੀ ਹੈ, ਸਾਡੇ ਨਾਲ ਜਿਹੜਾ ਲਗਾਤਾਰ ਧੱਕਾ ਹੁੰਦਾ ਰਿਹਾ ਹੈਗਾ ਪੰਜਾਬੀਆਂ ਦਾ, ਇਹ ਸਾਲ ਹੈਗਾ ਹੈ ਉਨ ਸਾਰੀ ਗੱਲਾਂ ਤੋਂ ਨਿਜ਼ਾਤ ਪੱਕੀ ਫੇਰ ਤੋਂ ਇੱਕ ਫਰੀडम ਲੈਣ ਦਾ। ਇਹ ਗੱਲ ਨਾ ਭੁੱਲਣਾ ਕਿ ਇਹ ਸਾਲ ਬੜਾ ਅਹਿਮ ਹੈਗਾ ਹੈ। ਪਤਾ ਨਹੀਂ ਰੱਬ ਵੱਲੋਂ ਆਇਆ ਹੈਗਾ ਕਿ ਇਸ ਸਾਲ ਕੀ 47 ਦਾ ਰਿਪੀਟ ਈਅਰ ਵੀ ਹੈਗਾ ਤੇ ਨਾਲ ਇੱਕ ਚੇਤਨਾ ਵੀ ਜਾਗਰਤ ਹੋ ਗਈ ਹੈ। ਜੀ ਜੀ। ਤੇ ਵੀਰ ਜੀ, ਹੁਣ ਅਸੀਂ ਤੁਹਾਡੇ ਕੋਲ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਮਨੁੱਖੀ ਹੱਕਾਂ ਦੇ ਮੁੱਦੇ ਤੇ ਸਮੇਂ-ਸਮੇਂ ਤੁਸੀਂ ਆਵਾਜ਼ ਉਠਾਉਂਦੇ ਰਹਿੰਦੇ ਹੋ, ਜਿਵੇਂ ਕਿ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਵੇਲੇ ਤੁਸੀਂ ਇਹ ਦੱਸੋ ਕਿ ਤੁਸੀਂ ਕੀ ਸਮਝਦੇ ਹੋ ਕਿ ਭਾਰਤ ਵਰਗੇ ਲੋਕਤੰਤਰ ਦੇਸ਼ ਵਿੱਚ ਮਨੁੱਖੀ ਹੱਕਾਂ ਦਾ ਘਾਣ ਕਿਉਂ ਹੋ ਰਿਹਾ ਹੈ? ਇਸ ਬਾਰੇ ਵੇਰਵੇ ਦੇ ਨਾਲ ਸਾਨੂੰ ਜਾਣਕਾਰੀ ਦਿਓ। ਇਸ ਮੁਲਕ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਇਸ ਕਰਕੇ ਹੋ ਰਿਹਾ ਹੈਗਾ ਕਿਉਂਕਿ ਜਿਹੜੇ ਸਿਆਸਤਦਾਨ ਹੈਗੇ ਨੇ ਉਹ ਸਮਝਦੇ ਹੈਗੇ ਨੇ, ਅਨਫੋਰਚੂਨੇਟਲੀ ਰੱਬ ਤੋਂ ਡਰ ਕੇ ਕਹਿ ਰਿਹਾ ਹੈਗਾ ਕਿ ਸ਼ਾਇਦ ਉਹ ਰੱਬ ਤੋਂ ਵੀ ਵੱਡੇ ਹੋ ਗਏ ਨੇ ਜੀ। ਉਹਨਾਂ ਨੂੰ ਲਗਾਤਾਰ ਜਿਹੜੀ ਐਬਸੋਲੂਟ ਪਾਵਰ ਮਿਲੀ ਹੈਗੀ ਹੈ, ਉਹਨਾਂ ਦਾ ਕੋਈ ਆਪੋਜੀਸ਼ਨ ਨਹੀਂ ਹੈਗਾ। ਸਾਰੀ ਪੋਲੀਟੀਕਲ ਪਾਰਟੀਆਂ, ਜੇ ਮੈਂ ਇੱਕ ਹੋਰ ਭਾਸ਼ਾ ਦਾ ਇਸਤੇਮਾਲ ਕਰਾਂ ਜਿਹਨਾਂ ਮੈਂ ਸਪੋਰਟ ਨਹੀਂ ਕਰਨਾ ਹੈਗਾ, ਚੋਰ ਚੇਰ ਮਸੇਰੇ ਭਾਈ ਕਹਿੰਦੇ ਹੈਗੇ ਨੇ ਜੀ। ਇਹ ਸਾਰੇ ਸਟੇਜਾਂ ਦੇ ਕੁਝ ਹੋਰ ਕਰਦੇ ਹੈਗੇ ਨੇ, ਸ਼ਾਮੀ ਬੈਠ ਕੇ ਸਾਰੇ ਇਕੱਠੇ ਦਾਵਤਾਂ ਖਾਂਦੇ ਹੈਗੇ ਨੇ। ਇਹ ਪੂਰੀ ਕੌਨਸਪੀਰੇਸੀ ਹੈਗੀ ਹੈ, ਪੂਰੀ ਕੌਮ ਲਈ, ਪੂਰੇ ਮੁਲਕ ਲਈ, ਸਾਰਿਆਂ ਦੇ ਲਈ। ਇਹ ਆਪਸ ਦੇ ਵਿੱਚ ਮਿਲ ਕੇ ਜੇ ਕੋਈ ਮਨੁੱਖੀ ਅਧਿਕਾਰਾਂ ਦਾ ਘਾਣ ਕਰਦਾ ਹੈਗਾ ਤੇ ਕੋਈ ਦੂਸਰੀ ਪੋਲੀਟੀਕਲ ਪਾਰਟੀ ਉਹਦੀ ਆਵਾਜ਼ ਚੁੱਕ ਕੇ ਰਾਜ਼ੀ ਨਹੀਂ ਹੈਗੀ ਹੈ। ਇਹ ਇਹਨਾਂ ਦੀ ਪਾਲਿਸੀ ਹੈਗੀ ਹੈ, ਇਹਨਾਂ ਦੇ ਨੈਫੇਰੀਅਸ ਡਿਜ਼ਾਈਨਸ ਹੈਗੇ ਨੇ ਜੀ ਜੀ। ਤੇ ਵੀਰ ਜੀ, ਇਹ ਵੀ ਦੱਸੋ, ਜਿਸ ਤਰ੍ਹਾਂ ਤੁਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹੋ, ਤੁਸੀਂ ਇਹ ਫੈਸਲਾ ਕਿਉਂ ਕੀਤਾ ਅਤੇ ਰੋਸ਼ਨੀ ਪਾਵੋ ਕਿ ਤੁਹਾਨੂੰ ਭਾਰਤ ਵਿੱਚ ਆਮ ਕਰਕੇ ਅਤੇ ਪੰਜਾਬ ਵਿੱਚ ਖਾਸ ਕਰਕੇ ਇਸ ਦਾ ਕੀ ਫਿਊਚਰ ਨਜ਼ਰ ਆਉਂਦਾ ਹੈ? ਮੈਂ ਆਮ ਆਦਮੀ ਪਾਰਟੀ ਕਿਉਂ ਜੁਆਇਨ ਕੀਤੀ? ਚੰਗਾ ਸਵਾਲ ਹੈਗਾ। ਮੈਂ ਆਮ ਆਦਮੀ ਪਾਰਟੀ ਇਸ ਕਰਕੇ ਜੁਆਇਨ ਕੀਤੀ ਕਿਉਂਕਿ ਇਹ ਪਾਰਟੀ ਜਿਹੜੀ ਹੈਗੀ ਹੈ ਇੱਕ ਨਵੀਂ ਪਾਰਟੀ ਹੈਗੀ ਹੈ ਜਿਹਦਾ ਰਿਕਾਰਡ ਚੰਗਾ ਰਿਹਾ ਹੈਗਾ। ਇਹ ਪਾਰਟੀ ਜੋ ਹੈਗੀ ਹੈ ਜਿਹਨੇ ਕਿ ਪੰਜਾਬੀਆਂ ਦੀ ਜਿਹੜੀ ਸਮੱਸਿਆਵਾਂ ਹੈਗੀਆਂ ਨੇ ਉਹਨਾਂ ਦੇ ਬਾਰੇ ਵੀ ਲਗਾਤਾਰ ਗੱਲ ਕਰਦੇ ਰਹੇ ਹੈਗੇ ਨੇ। ਹਾਂਜੀ, ਇਹ ਪਾਰਟੀ ਹੈਗੀ ਹੈ ਜਿਹੜੇ ਕਿ 84 ਦੇ ਜਿਹੜਾ ਨਸਲਕੁਸ਼ੀ ਹੋਈ ਸੀ ਉੱਥੇ ਜਿਹੜੇ ਵਿਕਟਿਮਸ ਹੈਗੇ ਨੇ, ਜਿਨ੍ਹਾਂ ਨੇ ਪਰਿਵਾਰਾਂ ਨੇ ਸਫਰ ਕੀਤਾ, ਉੱਥੇ ਜਾਂਦੀ ਰਹੀ ਹੈਗੀ ਹੈ। ਇਹ ਪਾਰਟੀ ਉਹ ਪਾਰਟੀ ਹੈਗੀ ਹੈ ਜਿਨ੍ਹਾਂ ਨੂੰ ਅਸੀਂ ਸੱਦਿਆ ਸੀ ਮੋਹਾਲੀ ਵੀ ਆਏ ਸੀ ਭਾਈ ਗੁਰਬਖਸ਼ ਸਿੰਘ ਜਿਹੜੇ ਹੈਗੇ ਨੇ, ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਜਿਹੜੀ ਗੱਲ ਹੈਗੀ ਹੈ ਉਹਨੂੰ ਅੱਗੇ ਪਹੁੰਚਾਉਣ ਲਈ। ਇਹ ਪਾਰਟੀ ਹੈਗੀ ਹੈ ਜਿਨਨੇ ਕਿ ਹੁਣ 84 ਦੇ ਜਿਹੜੇ ਨਸਲਕੁਸ਼ੀ ਹੋਈ ਸੀ ਉਹਨਾਂ ਦੇ ਕੇਸਿਸ ਜਿਹੜੇ ਫਿਰ ਤੋਂ ਖੋਲੇ ਹੈਗੇ ਨੇ। ਇਹ ਪਾਰਟੀ ਇਕੱਲੀ ਪਾਰਟੀ ਹੈਗੀ ਹੈ ਜਿਹੜੇ ਕਿ ਮੈਨੂੰ ਜਾਪਦਾ ਹੈਗਾ ਕਿ ਪੰਜਾਬੀਆਂ ਦੀ ਜਿਹੜੀ ਸਮੱਸਿਆਵਾਂ ਹੈਗੀਆਂ ਨੇ, ਸਾਡੇ ਪੰਜਾਬ ਦੀ ਜਿਹੜੀ ਸਮੱਸਿਆਵਾਂ ਹੈਗੀਆਂ ਨੇ ਉਹਨਾਂ ਦੇ ਬਾਰੇ ਸੁਚੇਤ ਹੈਗੇ ਨੇ, ਜਾਗਰਤ ਹੈਗੇ ਨੇ ਅਤੇ ਕੁਝ ਕਰਨਾ ਚਾਹੁੰਦੇ ਹੈਗੇ ਨੇ। ਇਨਕਲੂਡਿੰਗ ਮੇਰਾ ਜਿਹੜਾ ਮੁੱਦੇ ਹੈਗੇ ਨੇ, 2 ਮੁੱਦੇ ਜਿਹੜੇ ਮੇਰੀ ਜ਼ਿੰਦਗੀ ਦੇ ਹੈਗੇ ਨੇ, ਐਂਟੀ ਡਰੱਗ ਅਤੇ ਮਨੁੱਖੀ ਅਧਿਕਾਰਾਂ ਦੇ ਹੱਕ ਦੇ ਵਿੱਚ ਗੱਲ ਕਰਨ ਦੀ ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਨਵੰਬਰ 84 ਦੇ ਕਤਲੇਆਮ ਦੇ ਬਾਰੇ, ਜਿਸ ਤਰ੍ਹਾਂ ਜੀ ਦਿੱਲੀ ਦੇ ਕੇਜਰੀਵਾਲ ਸਰਕਾਰ ਨੇ ਨਵੰਬਰ 84 ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣ ਦਾ ਐਲਾਨ ਕੀਤਾ, ਤੁਹਾਨੂੰ ਕੀ ਲੱਗਦਾ ਹੈ ਕਿ ਇਸ ਫੈਸਲੇ ਨਾਲ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਸਕਣਗੀਆਂ? ਇਸ ਬਾਰੇ ਵੀ ਜਾਣਕਾਰੀ ਦਿਓ।
ਇਹ ਕਹਿਣ ਤੋਂ ਪਹਿਲੇ ਤਾਂ ਮੈਂ ਇੱਕ ਦੁੱਖ ਦਾ ਪ੍ਰਗਟਾਵਾ ਕਰਨਾ ਚਾਹੁੰਦਾ ਹੈਗਾ ਬਾਦਲ ਸਰਕਾਰ ਉਹਨਾਂ ਦੇ ਵਿਜ਼ਾਵੀ ਦੇਮ ਕਿ ਉਹ ਜਿਹੜੇ ਹਮੇਸ਼ਾ ਗੱਲਾਂ ਕਰਦੇ ਸੀ ਇਲੈਕਸ਼ਨ ਦੇ ਦੌਰਾਨ ਸਿਰਫ ਗੱਲਾਂ ਹੀ ਕਰਕੇ ਚੁੱਪ ਰਹਿ ਜਾਂਦੇ ਸੀ ਕਿ 84 ਦੇ ਵਿੱਚ ਜਿਹੜਾ ਕਤਲੇਆਮ ਹੋਇਆ ਸੀ ਸਿੱਖਾਂ ਦਾ ਉਹਦੇ ਬਾਰੇ ਇਹ ਕਰਨਾ ਚਾਹੀਦਾ ਜਦੋਂ ਇਲੈਕਸ਼ਨ ਖਤਮ ਹੋ ਗਏ ਭੁੱਲ ਜਾਂਦੇ ਨੇ। ਹੁਣ ਜਿਹੜਾ ਸ਼ੁਰੂ ਹੋਇਆ ਹੈਗਾ ਇਹ ਕੰਮ ਮੈਂ ਤੁਹਾਨੂੰ ਸਾਰਿਆਂ ਨੂੰ ਯਕੀਨ ਦਿਲਾਣਾ ਚਾਹੁੰਦਾ ਹੈਗਾ ਇੱਕ ਟਾਈਮ-ਬੱਧ ਤਰੀਕੇ ਨਾਲ ਹੋਏਗਾ, ਇੱਕ ਫਿਕਸ ਟਾਈਮ ਫਰੇਮ ਦੇ ਵਿਚਕਾਰ ਹੋਏਗਾ। ਜਿੱਥੇ ਜਿੱਥੇ ਐਵੀਡੈਂਸ ਡਿਸਟਰੋਏ ਕੀਤੇ ਗਏ ਸਨ, ਜਿਹੜੇ ਬੰਦੇ ਛੱਡੇ ਗਏ ਸਨ, ਜਿਹੜੇ ਬੰਦਿਆਂ ਦੇ ਖਿਲਾਫ ਕੇਸ ਜਿਹੜਾ ਹੈਗਾ ਕਮਜ਼ੋਰ ਕੀਤਾ ਗਿਆ ਸੀ, ਇੱਕ ਟਾਈਮ-ਬੱਧ ਤਰੀਕੇ ਨਾਲ ਔਰ ਜਿਹੜਾ ਟਾਈਮ-ਬੱਧ ਤਰੀਕਾ ਮੈਨੂੰ ਪਤਾ ਲੱਗਿਆ ਹੈ ਜਿਸ ਤਰ੍ਹਾਂ ਮੇਰੀ ਗੱਲ ਹੋਈ ਸੀ 1 ਸਾਲ ਦੇ ਵਿਚਕਾਰ ਅਸੀਂ ਇਸ ਗੱਲ ਨੂੰ ਸਿਰੇ ਲੈ ਜਾਵਾਂਗੇ। ਹਾਂਜੀ ਜੀ। ਤੇ ਵੀਰ ਜੀ ਜਿਸ ਤਰ੍ਹਾਂ ਪਿਛਲੀ ਵਾਰ ਅਸੀਂ ਗੱਲਬਾਤ ਕੀਤੀ ਸੀ ਤੁਸੀਂ ਕਿਹਾ ਸੀ ਮੈਂ ਇਸ ਟੀਮ ਨੂੰ ਇਸੇ ਲਈ ਅਪਣਾਵਾਂਗਾ ਕਿ ਅਗਰ ਮੇਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਤੁਸੀਂ ਪਿਛਲੀ ਵਾਰੀ 5 ਮੰਗਾਂ ਦੱਸੀਆਂ ਸੀ। ਇੱਕ ਸੀਗੀ ਡਰੱਗ ਸਮਗਲਿੰਗ, ਜਿਹੜੇ ਕਰੋਨਾ ਦੀ ਪ੍ਰਾਪਰਟੀ ਲੋਕਾਂ ਦੀ ਹੈਗੀ ਉਹ ਜ਼ਬਤ ਵਾਪਿਸ ਕਰਨੀ ਚਾਹੀਦੀ। ਦੂਸਰੀ ਸੀ ਹਿਊਮਨ ਰਾਈਟਸ ਜਿਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ, ਤੇ ਤੀਸਰੀ ਸੀ 84 ਦੇ ਕਤਲੇਆਮ ਬਾਰੇ, ਤੇ ਚੌਥੀ ਸੀਗੀ NRI ਜਿਹੜੇ ਡਰਦੇ ਨੇ ਪੰਜਾਬ 'ਚ ਆਉਣ ਦੇ ਬਾਰੇ, ਤੇ ਪੰਜਵੀਂ ਸੀ ਜਿਸ ਤਰ੍ਹਾਂ ਪੰਜਾਬ ਵਿੱਚ ਜਿਹੜੀ ਗੁੰਡਾਗਰਦੀ ਚੱਲਦੀ ਨੇ ਉਸ ਨੂੰ ਰੁਕਾਉਣਾ। ਇਹ ਜਿਹੜੀਆਂ 5 ਮੰਗਾਂ ਸੀ ਖਾਸ ਤੁਸੀਂ ਰੱਖੀਆਂ ਸੀਆਂ, ਕੀ ਇਹ ਮੰਗਾਂ ਆਮ ਆਦਮੀ ਪਾਰਟੀ ਨੇ ਅਪਣਾਈਆਂ ਨੇ ਕਿ ਉਹ ਮੰਗਾਂ ਮੰਨੀਆਂ ਗਈਆਂ ਨੇ? ਇਸ ਬਾਰੇ ਵੀ ਜਾਣਕਾਰੀ ਦਿਓ। ਜੀ ਹਾਂ, ਜਿਹੜੀ ਕੁਝ ਮੰਗਾਂ ਹੈਗੀਆਂ ਨੇ ਜਿਹੜੀ ਕਿ ਪੰਜਾਬ ਦੇ ਨਾਲ ਹੀ ਤਾਲੁਕ ਨਹੀਂ ਰੱਖਦੀ ਹੈਗੀਆਂ ਨੇ ਬਲਕਿ ਇਸ ਪੂਰੇ ਮੁਲਕ ਦੇ ਨਾਲ ਰੱਖਦੀਆਂ ਨੇ, ਜਿਸ ਤਰ੍ਹਾਂ ਕਿ 84 ਦੀ ਨਸਲਕੁਸ਼ੀ ਹੈਗੀ ਹੈ, ਐਂਟੀ ਡਰੱਗ ਹੈਗਾ, ਮਨੁੱਖੀ ਅਧਿਕਾਰ ਹੈਗੇ ਨੇ। ਇਹ ਜਿਹੜੀ ਕਿ ਪੂਰੀ ਨੈਸ਼ਨਲ ਸਮੱਸਿਆਵਾਂ ਹੈਗੀਆਂ ਨੇ ਇਹ ਤੇ ਐਕਸੈਪਟ ਹੋ ਹੀ ਗਈਆਂ ਨੇ। ਦੂਜੀ 2 ਸਮੱਸਿਆਵਾਂ ਜਿਹੜੀ ਹੈਗੀ ਨੇ ਪੰਜਾਬ ਦੇ ਵਿੱਚ ਗੁੰਡਾਗਰਦੀ, ਕਬਜ਼ੇ, ਮੋਲੈਸਟੇਸ਼ਨ, NRI ਦੀ ਸਮੱਸਿਆ, ਇਹ ਸਾਡੀ ਪ੍ਰੋਬਲਮ ਹੈਗੀ ਹੈ ਪੰਜਾਬ ਦੀ। ਇਹਨੂੰ ਅਸੀਂ ਪਹਿਲੇ ਹੀ ਸ਼ੁਰੂ ਕਰ ਦਿੱਤਾ ਹੈਗਾ। ਅਸੀਂ ਪਹਿਲੇ NRIs ਨੂੰ ਅਪੀਲ ਕਰ ਰਹੇ ਹੈਗੇ ਨੇ ਇਸ ਤਰ੍ਹਾਂ ਦੇ ਵਿਅਕਤੀ ਜਿਹੜੇ ਕਿ ਸਫਰ ਕੀਤੇ ਹੈਗੇ ਨੇ ਇਸ ਗੁੰਡਾਗਰਦੀ ਕਰਕੇ ਉਹਨਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਇਹ ਵਾਲੇ ਮੁੱਦੇ ਹੁਣ ਤੋਂ ਸ਼ੁਰੂ ਹੋ ਗਏ ਹੈਗੇ ਨੇ ਆਮ ਆਦਮੀ ਪਾਰਟੀ ਦੇ ਨਾਲ ਸਹਿਯੋਗ ਦੇ ਨਾਲ ਵੀ, ਅਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਪੰਜਾਬ ਦੇ ਜਿਹੜੇ ਵੀ NGOs ਹੈਗੇ ਨੇ, ਜਿਹੜੇ ਵੀ ਵੱਖ-ਵੱਖ ਗਰੁੱਪ ਹੈਗੇ ਨੇ ਸਾਡੇ ਸਾਰੇ ਨਾਲ ਆ ਰਹੇ ਹੈਗੇ ਨੇ। ਇਹ ਅਸੀਂ ਪੰਜਾਬ ਸਰਕਾਰ ਨੂੰ ਇਸ ਲਈ ਫੋਰਸ ਕਰਾਂਗੇ ਔਰ ਨਾਲ ਮੈਂ ਤੁਹਾਨੂੰ ਅੱਜ ਵਿਸ਼ਵਾਸ ਦਿਲਾਣਾ ਚਾਹੁੰਦਾ ਹੈਗਾ 2017 ਦੇ ਵਿੱਚ ਪੰਜਾਬ ਦੇ ਵਿੱਚ ਸਾਡੀ ਸਰਕਾਰ ਹੋਏਗੀ ਔਰ ਇਨ ਸਮੱਸਿਆਵਾਂ ਦਾ ਪਰਮਾਨੈਂਟ ਹੱਲ ਹੋਏਗਾ। ਇਹ ਸਾਰੇ ਬੰਦੇ ਜਿਨ੍ਹਾਂ ਨੇ ਪ੍ਰਾਪਰਟੀਜ਼ ਗ੍ਰੈਬ ਕੀਤੀਆਂ ਨੇ, ਪ੍ਰਾਪਰਟੀਜ਼ ਰੀਸਟੋਰ ਕਰਾਵਾਂਗੇ ਅਸੀਂ। ਇਹ ਸਾਰੇ ਬੰਦੇ ਜਿਹੜਾ ਸਿਆਸਤ ਦੇ ਵਿੱਚ ਬੈਠੇ ਹੈਗੇ ਨੇ ਜਿਨ੍ਹਾਂ ਨੂੰ ਜੇਲ੍ਹਾਂ ਤੋਂ ਡਰ ਲੱਗਦਾ ਹੈ, ਮੈਨੂੰ ਨਹੀਂ ਲੱਗਦਾ ਫੜ ਲੈਣ ਕੋਈ ਮੈਨੂੰ ਪ੍ਰੋਬਲਮ ਨਹੀਂ ਹੈਗੀ ਹੈ। ਇਹਨਾਂ ਨੂੰ ਵਾਪਸ ਇਹਨਾਂ ਦੀ ਦੋਸ਼ਾਂ ਦੀ ਸਜ਼ਾ ਦਿਲਾਉਂਦੇ ਹੋਏ ਜੇਲ੍ਹਾਂ ਦੇ ਵਿੱਚ ਪਾਵਾਂਗੇ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਡਰੱਗ ਵਿਰੋਧ ਦੀ ਗੱਲਬਾਤ ਕਰਨਾ ਚਾਹਾਂਗੇ। ਤੁਸੀਂ ਆਪਣੀ ਤੁਹਾਡੀ ਕੈਂਪੇਨ ਕਿਸ ਤਰ੍ਹਾਂ ਚੱਲ ਰਹੀ ਹੈ ਇਸ ਬਾਰੇ ਵੀ ਜਾਣਕਾਰੀ ਦਿਓ ਤੇ ਇਹ ਵੀ ਦੱਸੋ ਕਿ ਕਿਸ ਤਰ੍ਹਾਂ ਹੁਣ ਪੰਜਾਬ ਦੀ ਜਿਹੜੀ ਨਵੀਂ ਜਵਾਨੀ ਉਹ ਕਿੰਨੀ ਕੁ ਜਾਗਰੂਕ ਹੋ ਚੁੱਕੀ ਹੈ, ਇਸ ਡਰੱਗ ਵਿਰੋਧੀ ਕਿੰਨੀ ਕੁ ਹੈਗੀ ਹੈ, ਇਸ ਬਾਰੇ ਵੀ ਜਾਣਕਾਰੀ ਦਿਓ। ਜਿੱਥੇ ਤੱਕ ਪੰਜਾਬ ਦੀ ਜਵਾਨੀ, ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਦਾ ਸਵਾਲ ਹੈਗਾ ਨਸ਼ਿਆਂ ਦੇ ਬਾਰੇ, ਜਾਗਰੂਕ ਹੋ ਰਹੇ ਹੈਗੇ ਨੇ ਪਰ ਸਪੀਡ ਅਸੀਂ ਇਸ ਤਰ੍ਹਾਂ ਦੀ ਹੈਗੀ ਜਿਸ ਤਰ੍ਹਾਂ ਕਿ ਹੁਣ ਸਵੇਰੇ ਬੰਦਾ ਸੋ ਕੇ ਉੱਠਦਾ ਹੈਗਾ ਤੇ 10-15 ਮਿੰਟ ਬੈੱਡ ਦੇ ਵਿਚਕਾਰ ਹੀ ਬੈਠਾ ਸੋਚਦਾ ਉੱਠਾ ਨਾ ਉੱਠਾ। ਇਸ ਵੇਲੇ ਪੰਜਾਬ ਦੀ ਸਾਈਕੀ ਜਿਹੜੀ ਹੈਗੀ ਹੈ ਉਹ ਹੈਗੀ ਹੈ ਉੱਠਾ ਕਿ ਨਾ ਉੱਠਾ, ਕਿਉਂਕਿ ਅਚੰਭਾ ਹੁੰਦਾ ਹੈ, ਸਰਪ੍ਰਾਈਜ਼ ਹੁੰਦਾ ਹੈ, ਦੁੱਖ ਹੁੰਦਾ ਹੈ ਕਿ ਪੰਜਾਬੀਆਂ ਦੀ ਅਣਖ ਤੇ ਮਰ ਗਈ ਹੈਗੀ ਹੈ, ਉਹ ਤੇ ਜਿੰਦੀ ਹੈ ਨਹੀਂ। ਸੋਚਦੇ ਹੈਗੇ ਨੇ ਜੇ ਅਸੀਂ ਨਸ਼ਿਆਂ ਦੇ ਖਿਲਾਫ ਗੱਲ ਕੀਤੀ ਤੇ ਲੋਕਲ ਜਿਹੜਾ ਪੋਲੀਟੀਸ਼ੀਅਨ ਹੈਗਾ ਮੈਨੂੰ ਫੜ ਕੇ ਪੁਲਿਸ ਦੇ ਵਿਚਕਾਰ ਤਾਂ ਨਹੀਂ ਪਾ ਦੇਗਾ, ਲੋਕਲ ਜਿਹੜਾ ਥਾਣੇਦਾਰ ਹੈਗਾ ਉਹ ਤੇ ਮੈਨੂੰ ਫੜ ਕੇ ਨਹੀਂ ਜੇਲ੍ਹ 'ਚ ਪਾ ਦੇਗਾ। ਅਜੇ ਪੰਜਾਬੀ ਸੁੱਤੇ ਪਏ ਹੈਗੇ ਨੇ ਜਾਂ ਕਹਿ ਦਿਓ ਕਿ ਮਦਹੋਸ਼ੀ ਦੇ ਵਿੱਚ ਪਏ ਹੈਗੇ ਨੇ, ਉਹਨਾਂ ਦੀ ਜ਼ਿਆਦਾ ਹਿਲਜੁਲ ਨਹੀਂ ਹੈਗੀ ਹੈ। ਹਿਲਜੁਲ ਹੈਗੀ ਹੈ ਤੁਹਾਡੇ ਸਾਰਿਆਂ 'ਚ ਹੈਗੀ ਹੈ, ਪਰਿਵਾਰਾਂ 'ਚ। ਸਾਡੇ ਪਰਿਵਾਰ ਜਿਹੜੇ ਕਿ ਵਿਦੇਸ਼ਾਂ 'ਚ ਬੈਠੇ ਹੈਗੇ ਨੇ ਉਹਨਾਂ ਦੇ ਵਿੱਚ ਜਾਗਰਤੀ ਆਈ ਹੈਗੀ ਹੈ, ਉਹਨਾਂ ਦੇ ਵਿੱਚ ਹਿਲੋੜਾ ਆਇਆ ਹੈਗਾ, ਉਹ ਇੱਥੇ ਦੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਨੇ। ਦੂਜੀ ਗੱਲ ਕਰਦੇ ਹੈਗੇ ਅਸੀਂ ਮੇਰੇ ਡਰੱਗ ਕੈਂਪੇਨ ਦੀ। ਅੱਜ ਦੀ ਤਰੀਕ 'ਚ ਮੈਂ ਐਡਮਿਟ ਕਰਾਂਗਾ ਕਿ ਜਿਹੜਾ ਐਂਟੀ ਡਰੱਗ ਕੈਂਪੇਨ ਹੈਗਾ ਉਹ ਥੋੜਾ ਢਿੱਲਾ ਪੈ ਗਿਆ ਹੈਗਾ। ਢਿੱਲਾ ਇਸ ਕਰਕੇ ਪੈ ਗਿਆ ਹੈਗਾ ਕਿ ਅਨਫੋਰਚੁਨੇਟਲੀ ਜਿਹੜੀ ਸਾਡੀ ਮੰਗ ਸੀ ਕਿ CBI ਇਨਕੁਆਇਰੀ ਕੀਤੀ ਜਾਏ, ਲੋਕਾਂ ਨੂੰ ਪੂਰਾ ਖੜਾ ਕਰ ਦਿੱਤਾ ਜਾਏ, ਇਹਦੇ 'ਚ ਪੂਰਾ ਇੱਕ ਰੋਸ਼ ਖੜਾ ਕਰ ਦਿੱਤਾ ਜਾਏ, ਇੱਕ ਪੂਰਾ ਮਜਮਾ ਖੜਾ ਕਰ ਦਿੱਤਾ ਹੈ ਨਸ਼ਿਆਂ ਦੇ ਖਿਲਾਫ, ਉਹਦੇ ਸਾਨੂੰ ਸਫਲਤਾ ਅਜੇ ਤੱਕ ਪ੍ਰਾਪਤ ਨਹੀਂ ਹੋਈ ਹੈਗੀ ਹੈ। ਪਿਛਲੀ ਤਰੀਕ ਜਿਹੜੀ ਮਾਨਯੋਗ ਹਾਈ ਕੋਰਟ ਦੀ ਸੀ ਉਹਨਾਂ ਨੇ ਕਿਹਾ ਕਿ CBI ਇਨਕੁਆਇਰੀ ਦੇ ਵਿਰੁੱਧ CBI ਇਨਕੁਆਇਰੀ ਦੇ ਹੱਕ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਜਾਪੇ ਸਨ। ਹੁਣ 3 ਮਾਰਚ ਫਿਰ ਅਗਲੀ ਤਰੀਕ ਹੈਗੀ ਹੈ। 3 ਤਰੀਕ ਨੂੰ ਮੈਂ ਕੁਝ ਮੰਗ ਕਰਨ ਜਾ ਰਿਹਾ ਹੈਗਾ ਹਾਈ ਕੋਰਟ 'ਚ, ਇਹਦਾ ਪਤਾ ਤੁਹਾਨੂੰ 3 ਤਰੀਕ ਨੂੰ ਲੱਗ ਜਾਏਗਾ। ਤੇ ਇਸ ਕਰਕੇ ਮੈਂ ਕਹਾਂਗਾ, ਦੁੱਖ ਦੇ ਨਾਲ ਕਹਾਂਗਾ ਕਿ ਜਿਹੜਾ ਐਂਟੀ ਡਰੱਗ ਕੈਂਪੇਨ ਹੈਗਾ ਅੱਜ ਦੀ ਤਰੀਕ 'ਚ ਥੋੜਾ ਜਿਹਾ ਹਲਕਾ ਹੋ ਗਿਆ ਹੈਗਾ। ਸਾਡੇ ਨੌਜਵਾਨ ਦੁੱਖ ਦੇ ਨਾਲ ਕਹਿਣਾ ਹੈਗਾ
ਭਰੇ ਦਿਲ ਦੇ ਨਾਲ ਕਹਿਣਾ ਹੈਗਾ ਜਿਸ ਤਰ੍ਹਾਂ ਪਹਿਲੇ ਮਰ ਰਹੇ ਸਨ ਉਸ ਤਰ੍ਹਾਂ ਹੀ ਮਰ ਰਹੇ ਹੈਗੇ ਨੇ ਹੁਣ ਵੀ। ਜੀ ਬਿਲਕੁਲ। ਤੇ ਵੀਰ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਪਹਿਲਾਂ ਇੰਕਸ਼ਾਫ ਕੀਤਾ ਗਿਆ ਸੀ, ਸਾਰਾ ਕੁਝ ਸਾਹਮਣੇ ਆ ਰਿਹਾ ਸੀ, ਸਿਆਸੀ ਧਿਰਾਂ ਤੋਂ ਵਕਤ ਪੈ ਗਿਆ ਸੀਗਾ, ਬਾਦਲ ਸਰਕਾਰ ਡਰ ਗਈ ਸੀ, ਮਜੀਠੀਆ ਡਰ ਗਏ ਸੀ, ਪਰ ਹੁਣ ਇੱਕਦਮ ਚੁੱਪੀ ਛਾ ਗਈ ਹੈ। ਕੀ ਹੋ ਰਿਹਾ ਪੰਜਾਬ ਦੇ ਵਿੱਚ, ਇੱਕਦਮ ਚੁੱਪੀ ਕਿਉਂ ਛਾ ਗਈ ਹੈ? ਬਾਹਰ ਦੀਆਂ ਸੰਗਤਾਂ ਨੂੰ ਇਸ ਬਾਰੇ ਵੀ ਜਾਣਕਾਰੀ ਦਿਓ। ਇਸ ਜਿਸ ਤਰ੍ਹਾਂ ਮੈਂ ਕਿਹਾ ਕਿ ਪਹਿਲਾਂ ਤਾਂ ਗੱਲ ਇਹ ਸੀ ਕਿ ਜਿਹੜੀ ਪਿਛਲੀ ਤਰੀਕ ਸੀ ਮਾਨਯੋਗ ਹਾਈ ਕੋਰਟ ਦੀ, ਉਹਨਾਂ ਨੇ ਇਹ ਇੰਡੀਕੇਟ ਕੀਤਾ ਸੀ ਕਿ ਸ਼ਾਇਦ ਉਹ CBI ਇਨਕੁਆਇਰੀ ਦੇ ਹੱਕ ਦੇ ਵਿੱਚ ਨਹੀਂ ਹੈਗੇ ਨੇ ਜੀ। ਉਹਦੇ ਕਰਕੇ ਥੋੜਾ ਲੋਕੀ ਜਿਹੜੇ ਹੈਗੇ ਠੰਡੇ ਪੈ ਗਏ। ਤੇ ਦੂਜਾ ਸਿਆਸਤ ਵੱਲ ਜਿਹੜੇ ਸਿਆਸਤਦਾਨ ਹੈਗੇ ਨੇ ਇਹਨਾਂ ਦਾ ਜਿਹੜਾ ਆਪਣੇ ਲੰਬੇ ਹੱਥ ਹੈਗੇ ਨੇ, ਜਿਹੜੇ ਬੰਦੇ ਵੀ ਗੱਲਬਾਤ ਕਰ ਰਹੇ ਸੀ ਨਸ਼ਿਆਂ ਦੇ ਖਿਲਾਫ ਹੁਣ ਤੱਕ ਪੁੱਜ ਗਏ ਹੈਗੇ ਨੇ। ਹਾਂਜੀ। ਭੋਲਾ ਜਿਹੜਾ ਸੀ ਉਹਨੂੰ ਇੱਕ ਕੇਸ ਦੇ ਬਾਅਦ ਦੂਜੇ ਕੇਸ ਦੇ ਵਿੱਚ ਲਗਾਤਾਰ ਇੰਪਲੀਕੇਟ ਕੀਤਾ ਜਾ ਰਿਹਾ ਹੈਗਾ। ਉਹਨੂੰ ਪ੍ਰੈਸ ਦੇ ਨਾਲ ਕਿਤੇ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈਗੀ ਹੈ। ਮਨੂੰ ਜਾਪਦਾ ਹੈਗਾ ਜਦੋਂ ਭੋਲਾ ਬਾਹਰ ਨਿਕਲੇਗਾ ਉਹ ਕਹੇਗਾ ਕਿ ਜੇ ਦੋਸ਼ੀਆਂ ਦੇ ਨਾਲ ਲੈਂਦਾ ਸੀ ਉਹਦੇ ਸਾਰੇ ਦੁੱਧ ਤੇ ਤੁਲੇ ਹੈਗੇ ਨੇ, ਅਤੇ ਜਿਹੜੀ ਵੀ ਇਨਫੋਰਮੇਸ਼ਨ ਆਈ ਸੀ, ਜਿਹੜੀ ਵੀ ਗੱਲ ਆਈ ਸੀ, ਉਹਨੇ ਨਹੀਂ ਕਹੀ ਸੀ। ਆਮ ਸ਼ੋਰ ਹੀ ਇਜ਼ ਗੋਇੰਗ ਟੂ ਸੇ ਦਿਸ ਪਾਰਟਿਕੂਲਰ ਥਿੰਗ ਅਨਫੋਰਚੂਨੇਟਲੀ। ਜੀ। ਦੂਜੇ ਕੇਸਿਸ ਸਨ ਜਿਹੜੇ ਕਰਨਾਲ ਦਾ ਕੇਸ ਸੀ ਜਿਹਦੇ ਡਰੱਗਸ ਨਿਕਲੀਆਂ ਸਨ, ਹਲ ਛੱਪ ਹੋ ਗਿਆ। ਹਾਂਜੀ। ਇੱਕ ਫੈਕਟਰੀ ਜਿਹੜੀ ਕਹਿੰਦੇ ਨੇ ਉੱਥੇ ਗਦਰੇਤ ਵਾਲੀ ਸੀ, ਉਹਦੇ ਚ ਅੱਗੇ ਥੋੜੀ ਗੱਲਬਾਤ ਆਈ, ਮੇਰੇ ਕੁਝ ਮਿੱਤਰਾਂ ਨੇ ਦੱਸਿਆ ਸੀ ਉਹਦੇ ਚ ਕਿ ਉਹਦੇ ਚ ਪਾਰਟਨਰਸ਼ਿਪ ਕਿਸੇ ਬੰਦੇ ਦੀ ਵੀ ਹੈਗੀ ਹੈ, ਕਿਸੇ ਪੰਜਾਬ ਦੇ ਸਰਕਾਰ ਦੇ ਸ਼ਾਇਦ ਮੰਤਰੀ ਦੀ ਵੀ ਹੈਗੀ ਹੈ ਜੀ। ਉਹ ਕੇਸ ਵੀ ਦੱਬਿਆ ਜਾ ਰਿਹਾ ਹੈਗਾ ਹੈ। ਹਾਂਜੀ। ਉਹਦੇ ਪਹਿਲੇ ਫਤਿਹਗੜ੍ਹ ਸਾਹਿਬ ਵਾਲਾ ਕੇਸ ਸੀ ਜਿਹਦੇ ਚ ਮੰਤਰੀ ਦਾ ਨਾਂ ਆਇਆ ਸੀ, ਉਹ ਕੇਸ ਵੀ ਦੱਬਿਆ ਜਾ ਰਿਹਾ ਹੈ। ਇਸ ਵੇਲੇ ਪੰਜਾਬ ਦੇ ਵਿੱਚ ਸਰਕਾਰ ਇਨ ਕੇਸਾਂ ਨੂੰ, ਇਹ ਸਾਰੇ ਕੇਸ ਜਿਹੜੇ ਹੈਗੇ ਨੇ ਇਹਨਾਂ ਨੂੰ ਲਗਾਤਾਰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈਗੀ ਹੈ। ਔਰ ਬਦਕਿਸਮਤੀ ਨਾਲ ਕਿਉਂਕਿ ਸਾਡੇ ਪੰਜਾਬੀ ਜਿਹੜੇ ਪੰਜਾਬ 'ਚ ਰਹਿੰਦੇ ਹੈਗੇ ਨੇ ਅਜੇ ਤੱਕ ਉੱਠਣ ਨੂੰ ਤਿਆਰ ਨਹੀਂ ਹੈਗੇ ਨੇ, ਇਸ ਕਰਕੇ ਕੇਸ ਅਨਫੋਰਚੂਨੇਟਲੀ ਮੈਨੂੰ ਜਾਪਦਾ ਹੈਗਾ ਕਿ ਦੱਬੇ ਜਾ ਰਹੇ ਨੇ, ਸੱਜੇ ਖੱਬੇ ਕੀਤੇ ਜਾ ਰਹੇ ਹੈਗੇ ਨੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਸਾਡੇ ਜਿਹੜੇ ਬਾਹਰ ਦੀਆਂ ਸਿੱਖ ਸੰਗਤਾਂ ਨੇ ਜਾਂ ਸਾਡੇ ਪੰਜਾਬ ਦੇ ਜਿਹੜੇ ਪੰਜਾਬੀ ਨੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਡਰੱਗ ਕਿੰਨਾ ਕੁ ਖਤਰਨਾਕ ਹੈ ਸਾਡੇ ਲਈ, ਕਿਸ ਤਰ੍ਹਾਂ ਸਾਡੀਆਂ ਨਸਲਾਂ ਖਰਾਬ ਹੋਣਗੀਆਂ, ਕਿਸ ਤਰ੍ਹਾਂ ਇਹ ਸਾਡੀ ਪੂਰੀ ਪੰਜਾਬ ਦੀ ਜਵਾਨੀ ਨੂੰ ਨਸ਼ਟ ਕਰੇਗਾ। ਤੁਸੀਂ ਜਿਸ ਤਰ੍ਹਾਂ TV 84 ਦੇ ਮਾਧਿਅਮ ਰਾਹੀਂ ਤੁਸੀਂ ਜਿਹੜੀਆਂ ਬਾਹਰ ਦੀਆਂ ਸਿੱਖ ਸੰਗਤਾਂ ਨੇ ਉਹਨਾਂ ਨੂੰ ਵੀ ਜਾਗਰੂਕ ਕਰਾਓ। ਈਵਨ ਦੋ ਕਾਫੀ ਸਿੱਖ ਸੰਗਤਾਂ ਜਾਗਰੂਕ ਆਲਰੇਡੀ ਹੋ ਚੁੱਕੀਆਂ ਨੇ, ਪਰ ਕਾਫੀ ਸੁੱਤੀਆਂ ਪਈਆਂ ਨੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹਨਾਂ ਦੇ ਭੈਣ ਭਰਾ, ਉਹਨਾਂ ਦੇ ਰਿਸ਼ਤੇਦਾਰ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਇਸ ਦਲਦਲ ਦੇ ਵਿੱਚ ਧੱਸੇ ਜਾ ਰਹੇ ਨੇ। ਉਹਨਾਂ ਨੂੰ ਵੀ ਜਾਣਕਾਰੀ ਦਿਓ ਇਸ ਡਰੱਗ ਦੇ ਹਵਾਲੇ ਕਿ ਫਿਊਚਰ ਪੰਜਾਬ ਦਾ ਕਿਸ ਤਰ੍ਹਾਂ ਹੋਏਗਾ ਅਗਰ ਇਹ ਡਰੱਗ ਸਟਾਪ ਨਾ ਕੀਤੀ ਜਾਵੇ। ਜੀ ਮੈਂ ਲਗਾਤਾਰ ਪਿੰਡਾਂ 'ਚ ਜਾ ਰਿਹਾ ਹੈਗਾ, ਸ਼ਹਿਰਾਂ 'ਚ ਜਾ ਰਿਹਾ। ਅੱਜ ਵੀ ਫਤਿਹਗੜ੍ਹ ਸਾਹਿਬ ਦੇ ਆਲੇ ਦੁਆਲੇ ਦੇ ਪਿੰਡ ਜਿਹੜੇ ਹੈਗੇ ਨੇ ਉੱਥੇ ਜਾਣਾ ਹੈਗਾ ਹੈ। ਉਹਦੇ ਬਾਅਦ ਖੰਨੇ ਦੇ ਪਿੰਡ ਹੈਗੇ ਨੇ ਉੱਥੇ ਜਾ ਰਿਹਾ ਹੈਗਾ। ਪਹਿਲਾਂ ਅੰਮ੍ਰਿਤਸਰ ਦੇ ਪਿੰਡਾਂ 'ਚ ਗਿਆ ਤੇ ਵਕਫ ਨੂੰ ਜਾ ਰਹੇ ਨੇ। ਜਿਹੜੇ ਬੰਦੇ ਸੁਣ ਰਹੇ ਹੈਗੇ ਨੇ, ਜਿਹੜੇ ਸਾਡੇ ਦਰਸ਼ਕ ਸੁਣ ਰਹੇ ਹੈਗੇ ਨੇ, ਵੇਖਣ ਵਾਲੇ ਸੁਣ ਰਹੇ ਹੈਗੇ ਨੇ, ਸਿਰਫ ਇੱਕ ਗੱਲ ਕਹਾਂਗਾ ਕਿ ਪਿੰਡਾਂ 'ਚ ਕਈ ਵਾਰੀ ਮੇਰੇ ਨਾਲ ਇਹ ਹੋਇਆ ਹੈਗਾ ਕਿ ਜਿਹੜੀ ਮਾਵਾਂ ਹੈਗੀਆਂ ਨੇ, ਮਦਰਸ, ਉਹ ਕਹਿੰਦੀ ਹੈਗੀ ਕਿ ਸਾਡਾ ਬੇਟਾ ਨਸ਼ਿਆਂ 'ਚ ਹੈਗਾ, ਅਸੀਂ ਰੱਬ ਤੋਂ ਅਰਦਾਸ ਕਰਨੇ ਹੈਗੇ ਕਿ ਮਰ ਜਾਏ, ਉਹਨੂੰ ਮੁਕਤੀ ਮਿਲੇ। ਹਾਂਜੀ। ਬਸ ਜੇ ਇਸ ਗੱਲ ਦੇ ਨਾਲ ਜੋ ਜਗ ਸਕਦੇ ਹੈਗੇ ਨੇ ਜਗ ਸਕਦੇ ਹੈਗੇ ਨੇ, ਹੋਰ ਕੁਛ ਨਹੀਂ ਹੈਗਾ। ਜੇ ਕੋਈ ਮਾਂ ਕਹਿ ਸਕਦੀ ਹੈਗੀ ਕਿ ਮੇਰੇ ਬੱਚੇ ਨੂੰ ਮੌਤ ਆ ਜਾਏ ਕਿਉਂਕਿ ਉਹ ਇਹਨੂੰ ਨਰਕ ਵਿੱਚ ਪੈ ਗਿਆ ਹੈਗਾ, ਉਹਦਾ ਬੇੜਾ ਗਰਕ ਹੋ ਰਿਹਾ ਹੈਗਾ, ਲੇਕਿਨ ਇਹਦੇ ਤੋਂ ਜ਼ਿਆਦਾ ਕੋਈ ਵੱਡੀ ਗੱਲ ਹੋ ਨਹੀਂ ਸਕਦੀ ਹੈਗੀ ਇਹ ਦੁੱਖ ਵਾਲੀ। ਇਹਨੂੰ ਸੁਣ ਕੇ ਇਹ ਸਟੇਟਮੈਂਟ ਜਿਹੜਾ ਕਿ ਫੈਕਚੁਅਲ ਸਟੇਟਮੈਂਟ ਹੈਗਾ, ਇਹਨੂੰ ਸੁਣ ਕੇ ਕੋਈ ਜਗਣਾ ਚਾਹੇ ਜਗ ਜਾਏ, ਜੇ ਸੌਂਦਾ ਹੈਗਾ ਸੌਂਦਾ ਰਹੇ, ਸਾਨੂੰ ਉਹਦੀ ਲੋੜ ਹੀ ਨਹੀਂ ਹੈਗੀ। ਜੀ ਬਿਲਕੁਲ ਬਿਲਕੁਲ ਵੀਰ ਜੀ। ਜਿਹੜੀ ਸਾਡੀ ਪੰਜਾਬ ਦੀ ਜਿਹੜੀ ਜਵਾਨੀ ਸੀਗੀ, ਇੰਨੀਆਂ ਸਦੀਆਂ ਤੋਂ ਸਾਡੀ ਪੰਜਾਬ ਦੀ ਜਾਨੀ ਗੁਰੂਆਂ ਪੀਰਾਂ ਦੀ ਧਰਤੀ ਸੀਗੀ, ਜਿਹੜੇ ਪੰਜਾਬੀ ਜਿਹੜੇ ਤੋਪਾਂ ਟੈਂਕਾਂ ਸਾਹਮਣੇ ਨਹੀਂ ਝੁਕੇ ਸੀ, ਉਹ ਸੂਈਆਂ ਤੇ ਸਮੈਕ ਸਾਹਮਣੇ ਝੁਕ ਗਏ ਨੇ। ਬੜੀ ਸ਼ਰਮ ਵਾਲੀ ਗੱਲ ਆ ਸਾਡੇ ਲਈ। ਤੇ ਅਸੀਂ TV 84 ਅਸੀਂ ਇਹੀ ਕਹਿਣਾ ਚਾਹਾਂਗੇ, ਤੁਹਾਡੀ ਜਿਹੜੀ ਫੈਮਿਲੀ ਪੰਜਾਬ ਦੇ ਵਿੱਚ ਵੱਸਦੀ ਹੈ, ਤੁਸੀਂ ਉਹਨਾਂ ਨੂੰ ਜਾਗਰੂਕ ਕਰਾਓ ਇਸ ਡਰੱਗਸ ਦੇ ਕਿੰਨੇ ਸਾਰੇ NGO ਖੁੱਲੇ ਹੋਏ ਨੇ ਜਿੱਥੇ ਤੁਸੀਂ ਉਹਨਾਂ ਨੂੰ ਭੇਜੋਗੇ ਤੇ ਡਰੱਗਸ ਰੋਕ ਸਕਦੇ ਹੋ। ਤੇ ਵੀਰ ਜੀ ਸਾਡਾ ਹੁਣ ਵਕਤ ਸਮਾਪਤੀ, ਸਾਡਾ ਵਕਤ ਹੁਣ ਬ੍ਰੇਕ ਵੱਲ ਜਾ ਰਿਹਾ। ਹੋਰ ਕਹਿਣਾ ਚਾਹੁੰਦਾ ਜੀ, ਪੰਜਾਬੀ ਜਿਹੜੇ ਹੈਗੇ ਨੇ ਜੀ, ਕੱਲ 12 ਤਰੀਕ ਹੈਗੀ ਹੈ, ਹਾਂਜੀ, ਸੰਤਾਂ ਦਾ ਜਨਮ ਦਿਹਾੜਾ ਹੈਗਾ। ਹਾਂਜੀ। ਉਸ ਮੌਕੇ ਤੇ ਪੰਜਾਬੀ ਕੌਮ ਇਹ ਪ੍ਰਣ ਕਰੇ, ਰਿਜ਼ੋਲਵ ਕਰੇ ਕਿ ਜਿਸ ਤਰ੍ਹਾਂ ਸੰਤ ਜੀ ਸੋਸ਼ਲ ਈਵਲਸ ਤੇ ਡਰੱਗਸ ਤੇ ਨਸ਼ਿਆਂ ਦੇ ਖਿਲਾਫ ਸਨ, ਘੱਟ ਤੋਂ ਘੱਟ ਇਹ ਆਈਡੀਆ ਸੇ ਲੈ ਕੇ ਇੱਕ ਵਾਰੀ ਜਾਗਰਤ ਹੋ ਜਾਣ। ਬਿਲਕੁਲ ਕੱਲ ਵਾਲੇ ਦਿਨ। ਹਾਂਜੀ ਜੀ ਬਿਲਕੁਲ ਵੀਰ ਜੀ, ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੀਆਂ ਬਾਹਰ ਦੀਆਂ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਤੇ ਉਹਨਾਂ ਨੂੰ ਜਾਗਰੂਕ ਵੀ ਕਰਾਇਆ। ਇਸੇ ਤਰ੍ਹਾਂ ਸਮੇਂ-ਸਮੇਂ ਤੁਹਾਡੇ ਵਰਗੀ ਸ਼ਖਸੀਅਤਾਂ ਨੂੰ ਅਸੀਂ TV 84 ਤੇ ਲਿਆਉਂਦੇ ਰਵਾਂਗੇ, ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। Viewers, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। Keep watching News TV 84 ਦੇ ਨਾਲ। We'll be right back after a short break.